ਭੁੱਲ ਗਿਆ ਮੈਂ ਕਹਿ ਬੈਠਾ ਉਹ ਮਹਿੰਦੀ ਤਾਂ ਜੇ ਨੱਚਣ ਮੁੰਡੇ ਤੇ ਆਪੇ ਉਹ ਸਾਰਿਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤੇ ਕਹਿੰਦੇ ਮਾਮਾ ਇਹ ਤੇ ਵਿਆਹ ਤੇ ਆਇਆ ਸਾਡੇ ਭੇਦ ਖੋਲਣਾ ਆ ਪਰਸੋਂ ਦਾ ਮੇਰਾ ਲੜਕਾ ਕੱਟ ਗਿਆ 6 ਮਹੀਨੇ ਹੋ ਗਏ ਮੈਂ ਨਹਾਤੀ ਨਹੀਂ ਜ਼ੁਕਾਮ ਹੋਇਆ ਜ਼ੁਕਾਮ ਡਾਕਟਰ ਵੀ ਅੰਤਰ ਜਾਣਾ ਪਿੰਡ ਦਾ ਹੀ ਪਤਾ ਨਹੀਂ ਕਿੱਥੇ ਚਲਾ ਗਿਆ 6 ਮਹੀਨੇ ਹੋ ਗਏ ਜ਼ੁਕਾਮ ਹੋਇਆ ਅੰਤਰ ਜਾਣਾ ਸਾਰੇ ਕਿੱਥੇ ਚਲਾ ਗਿਆ ਅੱਡੀ 'ਚ ਖਰੇ ਕੀ ਵੜਿਆ ਹਾਏ ਪਤਾ ਆ ਤੂੰ ਹੀ ਵੜ ਗਿਆ ਜਿਹੜੇ ਵਾਲਾ ਤੜੀ ਦੇ ਗਿਆ ਕਹਿੰਦਾ ਕੱਲ 2:30 ਵਜੇ ਫੇਰ ਲੰਘਾਵਾਂਗਾ ਬੜੀ ਯਾਦ ਸੀ ਆਉਂਦੀ ਹੈ ਜੀ ਬਾਬਾ ਜੀ ਪਰਸੋਂ ਦੀ ਭਰਜਾਈ ਤੁਹਾਡੀ ਲੜ ਕੇ ਗਈ ਬਦਮਾਸ਼ ਬੰਦਾ ਦਵਾ ਕਿੱਦਾਂ ਮੰਗਦਾ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋ ਗਿਆ ਜੀ ਇੱਕ ਨਵੀਂ ਵੀਡੀਓ ਤੇ ਵੀਡੀਓ ਥੋੜੀ ਜਿਹੀ ਅਨੋਖੀ ਤੇ ਇੱਕ ਡਿਫਰੈਂਟ ਹੋਣ ਵਾਲੀ ਆ। ਉਹਦੇ ਪਿੱਛੇ ਕਾਰਨ ਕੀ ਆ? ਸੋ ਸਾਡੇ ਕਿਸੇ ਦੋਸਤ ਨੇ ਕਮੈਂਟ ਕੀਤਾ ਸੀਗਾ, ਉਹਦਾ ਨਾਮ ਆਪਾਂ ਮੈਂਸ਼ਨ ਕਰਾਂਗੇ ਜ਼ਰੂਰ। ਸੋ ਆਪਾਂ ਉਹਦੇ ਤੇ ਰੀਲ ਵੀ ਬਣਾਈ ਸੀਗੀ, ਉਹਨਾਂ ਦਾ ਜਵਾਬ ਦਿੱਤਾ ਸੀਗਾ ਕਮੈਂਟ ਦਾ। ਸੋ ਬਾਈ ਦਾ ਨਾਮ ਹੈਗਾ ਜੀ ਗੌਤਮ। ਸੋ ਗੌਤਮ ਜੀ ਲੋ ਜੀ ਲੈ ਕੇ ਹਾਜ਼ਰ ਹੋ ਗਏ ਤੁਹਾਡੀ ਡਿਮਾਂਡ ਤੇ ਉਹਨਾਂ ਦੀ 26 ਸਾਲ ਪੁਰਾਣੀ ਵੀਡੀਓ ਸਲੀਮ ਅਲਵੇਲਾ ਸਾਹਿਬ ਦੀ। ਜਦੋਂ ਉਹਨਾਂ ਦਾ ਸਟਰਗਲ ਪੀਰੀਅਡ ਸੀ ਉਸ ਟਾਈਮ ਦੀ ਇਹ ਵੀਡੀਓ ਹੈ ਤੇ ਸਪੈਸ਼ਲ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਅਲਵੇਲਾ ਸਾਹਿਬ ਦੀ ਤਾਰੀਫ ਕਰਦੇ ਹੋ, ਮਤਲਬ ਅੱਜ ਉਹ ਜਿਸ ਮੁਕਾਮ ਤੇ ਨੇ, ਪਰ ਉਹਨਾਂ ਦਾ ਸਟਰਗਲ ਪੀਰੀਅਡ ਵੀ ਦੇਖਿਓ ਜਦੋਂ ਕਮੇਡੀ ਟਾਈਮ ਸਟਰਗਲ ਕਰਦੇ ਸੀ। ਤੇ ਉਹਨਾਂ ਨੇ ਸਾਨੂੰ ਲਿੰਕ ਭੇਜਿਆ ਤੇ ਇਹ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੀਏ। ਸੋ ਸਾਰੀ YouTube ਫੈਮਿਲੀ ਦੱਸਣਾ ਚਾਹੁੰਦੇ ਆ ਕਿ ਇੱਕ ਨਵਾਂ ਕਨਸੈਪਟ ਆ ਕਿ 26 ਸਾਲ ਪੁਰਾਣੀ ਸਲੀਮ ਅਲਵੇਲਾ ਸਾਹਿਬ ਦੀ ਉਹ ਵੀਡੀਓ ਤੇ ਸਾਨੂੰ ਵੀ ਵੇਖਣ 'ਚ ਬੜਾ ਉਹ ਹੋਣ ਡਿਆ ਹਨਾ ਕਿ ਅਸੀਂ ਜਲਦੀ ਵੀਡੀਓ ਵੇਖੀਏ ਤੇ ਤੁਹਾਡੇ ਨਾਲ ਹੀ ਵੇਖਾਂਗੇ। ਸੋ ਜਿਹੜੇ ਪਹਿਲੀ ਵਾਰੀ ਆਏ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਕਮੈਂਟਾਂ 'ਚ ਆਪਣੇ ਵਿਚਾਰ ਦਿੰਦੇ ਰਿਹਾ ਕਰੋ। ਜਿੱਦਾਂ ਗੌਤਮ ਵੀਰ ਨੇ ਇਹਨਾਂ ਨੇ ਇਹ ਪੁਰਾਣੀ ਵੀਡੀਓ ਦਾ ਜ਼ਿਕਰ ਕੀਤਾ, ਸੋ ਇਦਾਂ ਹੀ ਸਾਨੂੰ ਦੱਸਿਆ ਕਰੋ ਕੋਈ ਪੁਰਾਣੀ ਵੀਡੀਓ ਹੋਵੇ ਗੋਗਾ ਸਾਹਿਬ ਦੀ ਜਾਂ ਸਲੀਮ ਸਾਹਿਬ ਦੀ ਤੇ ਅਸੀਂ ਜਰੂਰ ਲੈ ਕੇ ਆਵਾਂਗੇ। ਸੋ ਆਜੋ ਕਰਦੇ ਹਾਂ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਉਹ ਕਹਿੰਦਾ ਬੜਾ ਬਦਤਮੀਜ਼ ਹੈ ਪਠਾਣੇ ਪਤਲੇ ਹਾਂ ਸੁਣ ਲਈ ਦੀ ਗੱਲ ਸੁਣ ਲਈ ਦੀ ਪਹਿਲਾਂ ਮਰ ਜਾਣਾ ਉਹਨੂੰ ਏਜ ਲੱਗਦੀ ਵੀ ਇਹ 21 ਸਾਲ ਤੱਕ ਹਨਾ, ਇੰਨੀ ਹੋਣੀ ਬਹੁਤ ਜ਼ਿਆਦਾ ਪਤਲੇ। ਹਾਂ ਜਦ ਨੂੰ ਸਵੇਰੇ ਫਾਂਸੀ ਹੋਣੀ ਉਹ ਕਿਹਾ ਪੀਰ ਹਮਾਰਾ ਘੋੜਾ ਨਹੀਂ ਚੱਲਦਾ। ਪੀਰ ਕਹਿੰਦਾ ਬੜਾ ਬਦਤਮੀਜ਼ ਹੈ ਪਠਾਣਾ, ਉਹਨੂੰ ਪਰੇ ਜਾ ਕੇ ਕਹਿੰਦਾ ਓਏ ਯਾਰ ਕੋਈ ਗੱਲ ਨਹੀਂ ਤੂੰ ਇਸ ਤਰ੍ਹਾਂ ਕਰ ਘੋੜੇ ਦੇ ਉੱਤੇ ਬਹਿ ਕੇ ਤੇ ਕਹਿਣਾ ਕਿ ਯਾ ਅੱਲਾ ਤੇਰਾ ਸ਼ੁਕਰ ਹੈ ਇਹ ਤੁਰ ਪੈਗਾ, ਇਹ ਦੌੜੇਗਾ ਔਰ ਜਦੋਂ ਇਹਨੂੰ ਰੋਕਣਾ ਉਦੋਂ ਕਹਿਣਾ ਆਮੀਨ, ਇਹ ਰੁਕ ਜਾਏਗਾ। ਉਹ ਗੱਲ ਸੁਣ ਕੇ ਆ ਗਿਆ ਪਠਾਨ ਘੋੜੇ ਤੇ ਬਹਿ ਕੇ ਕਹਿੰਦਾ ਯਾ ਅੱਲਾ ਤੇਰਾ ਸ਼ੁਕਰ ਹੈ, ਘੋੜਾ ਦੌੜ ਪਿਆ ਟਕਰਦਾ 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 ਟਕਰਦਾ। ਯਾ ਅੱਲਾ ਤੇਰਾ ਸ਼ੁਕਰ ਹੈ, ਘੋੜਾ ਪਹਾੜਾਂ ਨੂੰ ਵੜ ਪਿਆ ਟਕਰਦਾ ਟਕਰਦਾ ਟਕਰਦਾ। ਹੁਣ ਪਠਾਨ ਹੁਣ ਮੱਤ ਹੁੰਦੇ ਨੇ ਭੁੱਲ ਗਿਆ ਆਮੀਨ ਕਹਿਣਾ। ਯਾ ਅੱਲਾ ਤੇਰਾ ਸ਼ੁਕਰ ਹੈ, ਯਾ ਅੱਲਾ ਤੇਰਾ ਸ਼ੁਕਰ ਹੈ। ਇੱਕ ਪਹਾੜ ਤੇ ਚੜ ਗਿਆ, ਘੋੜਾ ਡਿੱਗਣ ਲੱਗਾ ਤੇ ਯਾਦ ਆ ਗਿਆ ਅਚਾਨਕ ਆਮੀਨ, ਘੋੜਾ ਉੱਥੇ ਰੁਕ ਗਿਆ। ਬਾਅਦ ਕਹਿੰਦਾ ਯਾ ਅੱਲਾ ਤੇਰਾ ਸ਼ੁਕਰ ਹੈ। ਇਸੇ ਤਰੀਕੇ ਨਾਲ ਕਿੰਨੀ ਵਧੀਆ ਗੱਲ ਆ। ਦੇਖੋ ਉਸ ਸਮੇਂ 'ਚ ਅੱਜ ਤੋਂ 26 ਸਾਲ ਪੁਰਾਣੀ ਇਹ ਵੀਡੀਓ ਆ ਤੇ 1997 ਦੀ ਵੀਡੀਓ ਬਣੀ ਹੋਈ ਤੇ ਡੇਟ ਵੀ ਆ ਰਹੀ ਹੈ ਨਾ 1/11/1997। ਸੋ ਉਸ ਟਾਈਮ ਵੀ ਸਟੈਂਡ ਅਪ ਕਮੇਡੀ ਹੁੰਦੀ ਸੀ, ਦੇਖ ਲਓ। ਕਿਉਂ ਹੁਣ ਨਵੇਂ ਸ਼ੋਅ ਆ ਰਹੇ, ਤੁਹਾਨੂੰ ਪਤਾ ਜਿੱਦਾਂ ਕਪਲ ਦਾ ਸ਼ੋਅ ਬੜਾ ਫੇਮਸ ਹੋਇਆ ਸੀਗਾ, ਉਸ ਤੋਂ ਬਾਅਦ ਆਪਣੇ ਹੋਰ ਸ਼ੋਅ ਆ ਰਹੇ ਜਿਹਦੇ 'ਚ ਸਟੈਂਡ ਅਪ ਕਮੇਡੀ ਖੜੇ ਹੋ ਕੇ ਇਕੱਲਾ ਬੰਦਾ ਕਮੇਡੀ ਕਰਦਾ। ਸੋ ਉਹਨੂੰ ਕਿਹਾ ਜਾਂਦਾ ਕਿ ਸਟੈਂਡ ਅਪ ਕਮੇਡੀ ਅੱਜ ਕੱਲ੍ਹ ਟਰੈਂਡ ਆ। ਪਰ ਦੇਖੋ 26 ਸਾਲ ਪਹਿਲਾਂ ਕਮੇਡੀ ਕਰਦੇ, ਕਿੱਡੀ ਹੈਰਾਨੀ ਵਾਲੀ ਗੱਲ ਆ। ਸੋ ਅੱਗੇ ਸੁਣਦੇ ਆ, ਇੰਟਰਸਟਿੰਗ ਲੱਗ ਰਹੀ ਇਹਨਾਂ ਦੀ ਗੱਲਬਾਤ। ਸਾਡੇ ਮੁਲਕ 'ਚ ਬੜਾ ਅੱਛਾ ਸਿੰਗਰ ਅਤਾਉਲਾ ਖੀਸਾ ਵੇਲਵੀ, ਅੱਲਾਹ ਤਾਲਾ ਨੇ ਉਹਨੂੰ ਬੜੀ ਇੱਜ਼ਤ ਦਿੱਤੀ, ਗੱਡੀ ਦਿੱਤੀ, ਕੋਠੀ ਦਿੱਤੀ ਔਰ ਇੱਕ ਨੌਕਰ ਰੱਖ ਲਿਆ ਮੇਰੇ ਵਰਗਾ ਨੇ। ਔਰ ਫੰਕਸ਼ਨਾਂ ਦੇ ਵਿੱਚ ਰੁਪਈਆ ਨਹੀਂ ਉਹਨੂੰ ਕਿਤੋਂ ਹੋਇਆ ਜਿੱਦਾਂ ਸਾਨੂੰ ਨਹੀਂ ਆਉਂਦੇ ਆ। ਨੌਕਰਾਂ ਭਾਜੀ ਅਸੀਂ ਸਾਰੇ ਮੁਲਕ ਦੇ ਵੀ, ਤੇਰੇ ਵੀ, ਹਾਲਾਂਕਿ ਤੇਰੇ ਭਾਂਡੇ ਵੱਖਰੇ ਆ। ਔਰ ਉਹਨੇ ਨੌਕਰ ਰੱਖ ਲਿਆ, ਉਹਨੇ ਕਿਹਾ ਮਹੀਨਾ ਪੂਰਾ ਹੋਇਆ, ਉਹਨੇ ਕਿਹਾ ਤਾਉਲਾ ਸਾਹਿਬ ਮੇਰੀ ਤਨਖਾਹ ਜਮ੍ਹਾਂ ਕਰ ਦੇ ਕੇ ਆਉਣੀ। ਔਰ ਉਹਦੇ ਕੋਲ ਪੈਸਾ ਕੋਈ ਨਹੀਂ, ਉਹਨੂੰ ਗਾ ਕੇ ਟਾਲ ਦਿੱਤਾ। ਲਾਹੌਰ ਦੇ ਵਿੱਚ ਅੱਛੀ ਕੋਠੀ ਪਾਈ ਉਹਨੇ, ਨੌਕਰ ਨੇ ਕਿਹਾ ਕਿਰਾਇਆ ਤਨਖਾਹ ਦਿਓ, ਉਹਦੇ ਕੋਲ ਤਨਖਾਹ ਨਹੀਂ ਹੈਗੀ। ਔਰ ਉਹਨੂੰ ਕੀ ਕਹਿ ਰਹੇ ਨੇ ਗਾ ਕੇ ਸਾਰੇ ਸਿੰਗਰ ਇੱਥੇ ਵਾਜੇ ਰੱਖਦੇ ਨੇ, ਤਾਉਲਾ ਸਾਹਿਬ ਇੱਥੇ ਰੱਖ ਭਾਵੇਂ ਦੁਸ਼ਮਣ ਬੰਦਾ ਪਿੱਛੋਂ ਵਾਜਾ ਚੁੱਕ ਕੇ ਚਰਚ ਰੱਖ ਵਾਜ ਲੱਗਿਆ ਤਾਉਲਾ ਫੰਕਸ਼ਨ 'ਚ ਖੜਿਆ ਗਿਆ। ਉਹਨੇ ਤਨਖਾਹ ਮੰਗੀ, ਉਹਨੂੰ ਗਾ ਕੇ ਕੀ ਕਹਿ ਰਿਹਾ ਮੈਂ ਤਨਖਾਹ ਕਿੱਥੋਂ ਦੇਵਾਂ ਮੇਰੇ ਚੰਨ ਹੀਰਿਆ, ਤੈਨੂੰ ਇਸ ਲਈ ਨਹੀਂ ਸੀ ਰੱਖਿਆ ਤੂੰ ਮੇਰੇ ਤੋਂ
ਸਾਡੇ ਲਈ ਲੈ ਆਵੇਂ। ਬੜੀ ਮਿਹਰਬਾਨੀ। ਦੇਖੋ ਕਿੰਨੀ ਪੁਰਾਣੀ ਵੀਡੀਓ ਤੇ ਉਹਦੇ 'ਚ ਉਹ ਵੀ ਆ ਰਹੇ ਜਿਵੇਂ ਆਪਣਾ ਉਹ ਆਉਂਦਾ ਸੀ VCR ਆਉਂਦਾ ਹੁੰਦਾ ਸੀ, VCR ਦੀ ਕੈਸਟ ਪਾਉਂਦੇ ਹੁੰਦੇ ਸੀ ਨਾ, ਖਰਾਬ ਹੋ ਜਾਂਦੀ ਹੈ ਜਦੋਂ ਇਹ VCR ਤੋਂ ਹੀ ਕਿਸੇ ਨੇ ਮੋਬਾਈਲ 'ਚ ਰਿਕਾਰਡਿੰਗ ਕੀਤੀ ਲੱਗ ਰਹੀ ਹੈ। ਵਿਆਹ ਸ਼ਾਦੀ ਹਰ ਘਰ ਚ ਹੁੰਦੀ ਹੈ। ਇੱਕ ਦੋਸਤ ਦੀ ਸ਼ਾਦੀ ਸੀ, ਅਸੀਂ ਮਹਿੰਦੀ ਲਾ ਕੇ ਚਲੇ ਗਏ, ਦੁल्हे ਨੂੰ ਮਹਿੰਦੀ ਮੁੰਦੀ ਲੱਗ ਰਹੀ, ਮੈਂ ਇੱਕ ਨੁੱਕਰ 'ਚ ਲਾ ਕੇ ਖਲੋਤਾ ਰਿਹਾ। ਮੁੰਡੇ ਦੀ ਅੰਮੀ ਆਈ, ਕਹਿੰਦੀ ਬੇਟਾ ਤੂੰ ਵੀ ਕੋਈ ਖੁਸ਼ੀਆਂ ਭਰਾ ਦੀਆਂ, ਕੋਈ ਗਾਣਾ ਗੁਣਾ ਸੁਣਾ ਦੇ। ਮੈਂ ਕਿਹਾ ਜੀ ਮੈਨੂੰ ਗਾਣਾ ਤੇ ਨਹੀਂ ਆਉਂਦਾ। ਕਹਿੰਦੀ ਵੀ ਮੈਂ ਮਹਿੰਦੀ ਦਾ ਮੌਕਾ, ਕੋਈ ਐਸਾ ਗਾਣਾ ਸੁਣਾ ਦੇ। ਔਰ ਮੈਂ ਮਹਿੰਦੀ ਦਾ ਗੀਤ ਸ਼ੁਰੂ ਕਰ ਦਿੱਤਾ। ਉਹ ਮਹਿੰਦੀ ਤਾਂ ਸਜਦੀ ਜੇ ਨੱਚਣ ਮੁੰਡੇ ਦੇ ਯਾਰ, 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 ਮਹਿੰਦੀ ਤਾਂ ਸਜਦੀ ਜੇ ਨੱਚਣ ਮੁੰਡੇ ਦੇ ਯਾਰ। ਉਹ ਯਾਰ ਨੱਚਣ ਲੱਗ ਪਏ। ਮੈਂ ਕਿਹਾ ਰੌਣਕ ਵਧੇਗੀ। ਇੱਧਰ ਵੇਖਿਆ ਚਾਚੇ ਬੈਠੇ ਸਨ, ਮੈਂ ਹੁਣ ਮੂੰਹ ਕਰਕੇ ਸ਼ੁਰੂ ਕਰ ਦਿੱਤਾ। ਉਹ ਮਹਿੰਦੀ ਤਾਂ ਸਜਦੀ ਜੇ ਨੱਚਣ ਮੁੰਡੇ ਦੇ ਚਾਚੇ, ਉਹ ਮਹਿੰਦੀ ਤਾਂ ਸਜਦੀ ਜੇ ਨੱਚਣ ਮੁੰਡੇ ਦੇ ਚਾਚੇ। ਉਹ ਚਾਚੇ ਵੀ ਨੱਚਣ ਲੱਗ ਪਏ। ਮੈਂ ਕਿਹਾ ਰੌਣਕ ਵਧੇਗੀ। ਸਾਹਮਣੇ ਵੇਖਿਆ ਤਾਏ ਬੈਠੇ ਸਨ, ਮੈਂ ਹੁਣ ਤਾਂ ਸਜਦੀ ਜੇ ਨੱਚਣ ਮੁੰਡੇ ਦੇ ਤਾਏ, ਮਹਿੰਦੀ ਤਾਂ ਸਜਦੀ ਜੇ ਨੱਚਣ ਮੁੰਡੇ ਦੇ ਤਾਏ। ਉਹ ਵਾਵਾ ਰੌਣਕ ਵਧ ਗਈ, ਮੈਂ ਭੁੱਲ ਗਿਆ ਮੈਂ ਕਹਿ ਬੈਠਾ ਉਹ ਮਹਿੰਦੀ ਤਾਂ ਸਜਦੀ ਜੇ ਨੱਚਣ ਮੁੰਡੇ ਦੇ ਅੱਬੇ। ਉਹ ਸਾਰਿਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤੇ, ਕਹਿੰਦੇ ਮਾਮਾ ਇਹ ਤੇ ਵਿਆਹ ਤੇ ਆਇਆ, ਸਾਡੇ ਭੇਦ ਖੋਲਣ ਆਇਆ। ਇਸ ਤਰ੍ਹਾਂ ਹੀ ਵਿਆਹ ਸ਼ਾਦੀ ਹਰ ਘਰ ਦੇ ਵਿੱਚ ਮਨਾਈ ਜਾਂਦੀ ਹੈ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਅਮਰੀਕਾ 'ਚ ਸ਼ਾਦੀ ਹੁੰਦੀ ਹੈ, ਘਰ ਦੇ ਵਿੱਚ ਉਹਨਾਂ ਸਮੁੰਦਰ ਤੇ ਡਰਮ ਸੈੱਟ ਲਾਇਆ ਹੁੰਦਾ, ਉੱਥੇ ਆਪਣੇ ਤਰੀਕੇ ਨਾਲ ਫੰਕਸ਼ਨ ਮਨਾਉਂਦੇ ਨੇ। ਟੱਚ ਮੀ ਲੂ ਪਤਾ ਨਹੀਂ ਲੱਗਦਾ ਗਾਉਂਦੇ ਹਨ, ਪਤਾ ਨਹੀਂ ਲੱਗਦਾ ਤੇ ਮੇਦੇ ਹੀ ਤਕਲੀਫ। ਲਾਹੌਰ ਚਲੇ ਜੋ ਡਿਫੈਂਸ ਏਰੀਆ, ਗੁਲਬਰਗ ਪੜ੍ਹੇ ਲਿਖੇ ਲੋਕ ਨੇ, ਉਹਨਾਂ ਨੇ ਆਪਣੇ ਸਟਾਈਲ 'ਚ ਗਾਉਣਾ, ਉਰਦੂ 'ਚ ਗੱਲਾਂ ਹੋਣੀਆਂ ਨੇ, ਕੋਈ ਬਦਤਮੀਜ਼ੀ ਨਹੀਂ होनी होती। भाई सलमान की शादी के आप गाए ना, और उन्होंने उर्दू गाने गाने। देखा है पहली बार साजन की आंखों में प्यार, देखा है पहली बार साजन की आंखों में प्यार, अब जाके आया मेरे बेचैन दिल को करार। उधर ताया भाई बंद करो ये गाना, आपको गाने की पड़ी बाहर, मेरी गाड़ी के शीशे उतार के ले गया। उन्होंने फंक्शन बंद कर देना। और इधर साडा इलाका पंजाब एरिया जबोका, कोला लिशारिया जिधर का तू है, इधर जाए इधर भी खुशी मनाई जाती है अपने घर। और विआह वाले घर दे विच बुढ़ियां खेस लैके सुत्तियां होंदियां ने, ਉਹ ਵਿਆਹ ਵਾਲਾ ਘਰ ਘੱਟ ਲੱਗਦਾ ਮੇਲੇ 'ਚ ਗੋਲੀ ਚੱਲੀ ਜਾਂਦੀ। ਅਜੀਬ ਤਰੀਕੇ ਨਾਲ ਉਹਨਾਂ ਨੇ ਖੇਸ ਮੂੰਹਾਂ ਤੇ ਲਾਏ ਨੇ। ਇੱਕ ਬੁੜੀ ਨੇ ਐਵੇਂ ਮੂੰਹ ਤੋਂ ਖੇਸ ਆਣੇ, ਉਠੋ ਨਹੀਂ ਭਰਾ ਦਾ ਵਿਆਹ ਗਾਓ ਹਾਂ ਇਥੇ ਕਿਹੜੀਆਂ ਥੱਕੀਆਂ ਜੇ, ਉਠੋ ਰੌਣਕ ਮੇਲਾ ਲਾਓ, ਰੋਟੀ ਤੇ ਇੰਨੀ ਪਾੜੀ ਹੈ ਫੈਸਲਾਬਾਦ ਵਾਲੀ ਹੈ, ਤੂੰ ਵੀ ਉੱਠ। ਉਹਨਾਂ ਦਾ ਆਪਣਾ ਇੱਕ ਮਾਹੌਲ ਹੈ, ਉਹਨਾਂ ਨੇ ਆਪਣੇ ਤਰੀਕੇ ਨਾਲ ਸਾਰੀਆਂ ਬੁੜੀਆਂ ਇਕੱਠੀਆਂ ਗਿਆ, ਚਾਂਦੀ ਸ਼ਰੀਫਾਂ ਗਾਣੀ, ਤੇਰੀ ਅੱਡੀ ਪਾਰਟੀ ਹੈ, ਉਹਨਾਂ ਨੇ ਖੁਸ਼ੀ ਮਨਾਣੀ ਆਪਣੇ ਤਰੀਕੇ ਦੇ ਨਾਲ। ਔਰ ਉਹ ਬੁੜੀਆਂ ਗਿੱਧਾ ਪਾਉਂਦੀਆਂ ਨੇ ਪੰਜਾਬ ਦੀਆਂ। नी मेरे पिए नी मेरे पिए करिए तुसे माही का की करिए, अंदर बड़े बड़े मिलता करिए, एक बारी मन सजना, एक बारी मन सजना, फिर कदी ना एक बारी मन सजना। ਠੀਕ ਆ, ਵੀਡੀਓ ਬਹੁਤ ਵਧੀਆ ਆ, ਪੁਰਾਣੇ ਸਮੇਂ ਦੀ ਸਟਰਗਲ ਦਾ ਪਤਾ ਲੱਗਦਾ ਕਿ ਕਿੱਦਾਂ ਅੱਜ ਇਸ ਮੁਕਾਮ ਤੇ ਪਹੁੰਚੇ ਨੇ। ਆਪਾਂ ਬੜਾ ਸੌਖਾ ਕਹਿ ਦਈਦਾ ਕਿ ਇਨਸਾਨ ਕਿੰਨਾ ਫੇਮਸ ਆ, ਪਰ ਉਹਦੀ ਜਿਹੜਾ ਬੈਕਗਰਾਉਂਡ ਆ, ਉਹਦਾ ਪਿਛੋਕੜ ਆ, ਉਹ ਬੰਦੇ ਨੂੰ ਪਤਾ ਨਹੀਂ ਹੁੰਦਾ। ਸੋ ਆਹ ਵੀਡੀਓ ਜਿਹੜੇ ਦੋਸਤ ਨੇ ਸਾਡੇ ਨੇ ਦੱਸਿਆ, ਸਾਨੂੰ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਇੱਕ ਬੰਦੇ ਦੀ ਸਟਰਗਲ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ। ਅਤੇ ਕਿਉਂਕਿ ਜਦੋਂ ਆਪਾਂ ਕਿਸੇ ਦੀ ਸਿਫਤ ਕਰਦੇ ਹਾਂ ਨਾ, ਅਤੇ ਆਪਾਂ ਸੋਚਦੇ ਸ਼ਾਇਦ ਅੱਜ ਹੀ ਸਟਾਰ ਬਣਿਆ, ਪਰ ਦੇਖ ਲਓ 26 ਸਾਲ ਪੁਰਾਣੀ ਵੀਡੀਓ 'ਤੇ ਇਕੱਲਾ ਹੀ ਬੰਦਾ ਸਾਰੇ ਹਜ਼ੂਮ ਉੱਥੇ ਬੈਠਾ ਉਹਨੂੰ ਹਸਾ ਰਿਹਾ, ਅਤੇ ਬਹੁਤ ਤਗੜੀ ਮਿਹਨਤ ਇਹਨਾਂ ਦੀ ਸਲੀਮ ਅਲਵੇਲਾ ਸਾਹਿਬ ਦੀ। ਬਸ ਕਰਦੀਆਂ ਅੰਤਰ ਜਾਣੀਆਂ, ਮੈਂ ਤੇ ਥੱਕ ਗਈ ਹਾਂ। ਹੁਣ ਪੱਪੂ ਦੇ ਅੱਬੇ ਨੂੰ ਮੈਨੂੰ ਬੋਤਲ ਲਵਾਉਣੀ ਪੈਣੀ। ਦੂਜੀ ਕਹਿੰਦੀ ਚੱਲ ਨੀ ਤੂੰ ਆ ਰਹੀ ਯਕੂਬ ਵਾਲੀ, ਤੈਨੂੰ ਕੀ ਹੋਇਆ, ਤੂੰ ਗਾ। ਔਰ ਉਹਨੇ ਕੀ ਗਾਉਣਾ, ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਇੱਕੋ ਤਵੀ ਪਿਓ ਤੇ ਕਰਦਾ ਨੀ, ਜਦੋਂ ਲੜਦਾ ਤੇ ਲਾ ਦੇ ਕਰਦਾ ਨੀ, ਜਦੋਂ ਲੜਦਾ ਤੇ ਲਾ ਦੇ ਕਰਦਾ ਨੀ।
ਲੜਦਾ ਤੇ ਲਾਦੇ ਕਰਦਾ ਨੀ। ਔਰ ਇੱਕ ਵਿਆਹ ਦੇ ਵਿੱਚ 80 ਸਾਲ ਦੀ ਮਾਈ ਵੀ ਆਈ ਹੈ, ਉਹਨੇ ਵੀ ਪਰੇ ਬੋਲੇ ਨਹੀਂ ਮੇਰਾ ਵੀ ਕੀ ਸੁਣੋ, ਮੈਂ ਵੀ ਆਪਣੇ ਪੁੱਤਰ ਦੇ ਵਿਆਹ ਤੇ ਆਈ ਹਾਂ। ਅੰਤਰ ਜਾਣੇ ਉਧਰ ਸੁੱਤੀ ਸਾਈਡ ਤੇ ਮੁੰਡੇ ਨੂੰ ਮੈਂ ਕਿਹਾ ਮੇਰੇ ਤੇ ਰਜ਼ਾਈ ਦੇ ਦੇ, ਉਹਨੇ ਪਰਾਲੀ ਸੁੱਟ ਦਿੱਤੀ ਹੈ। ਇਹ ਤੇ ਸ਼ਹੀਦੇ ਦਾ ਮੁੰਡਾ ਤੀਲੀ ਲਾ ਚਲਾ ਸੀ, ਮੈਂ ਤੇ ਉੱਥੇ ਹੀ ਬਣ ਜਾਣਾ। ਔਰ ਮਾਈ ਵਿਆਹ ਚ ਆਈ, ਉਹਨੇ ਵੀ ਸ਼ੇਰ ਕਹਿਣਾ ਵੀ ਅੱਜ ਇੱਕ ਦਾੜੀ ਵਾਲਾ ਵੀ ਆਇਆ। ਔਰ ਮਾਈ ਦੀ ਦਾੜੀ ਵਾਲੇ ਨਾਲ ਬੜੀ ਲੱਗਦੀ, ਉਹਨੇ ਉੱਤੇ ਸ਼ੇਰ ਬਣਾਇਆ ਤੇ ਚੌਲਾਂ ਦੀ ਬੁਰਕੀ ਪਿੱਛੇ, ਚੌਲਾਂ ਦੀ ਬੁਰਕੀ ਪਿੱਛੇ ਦਾੜੀ ਵਾਲਾ ਰੁਸਿਆ ਫਿਰੇ, ਦਾੜੀ ਵਾਲਾ ਰੁਸਿਆ ਫਿਰੇ, ਚੌਲਾਂ ਦੀ ਬੁਰਕੀ ਪਿੱਛੇ ਦਾੜੀ ਵਾਲਾ ਰੁਸਿਆ ਫਿਰੇ, ਚੌਲਾਂ ਦੀ ਬੁਰਕੀ ਪਿੱਛੇ। ਮੈਨੂੰ ਲੱਗਦਾ ਕਿਸੇ ਦੇ ਵਿਆਹ ਤੇ ਪ੍ਰੋਗਰਾਮ ਲਾਏ ਆ ਇਹਦੇ ਲੱਗ ਇਹਨਾਂ ਨੇ, ਰਿਹਾ ਹਨਾ? ਦੇਖਣ ਨੂੰ। ਹਾਂ ਤੇ ਵਿਆਹ 'ਚ ਹੀ ਚੱਲ ਰਿਹਾ ਹੁੰਦਾ। ਬੜੀ ਮਿਹਰਬਾਨੀ ਆਜ਼ਾਦ ਤੇ ਭਾਜੀ ਖੈਰ ਬੜੀ ਮਿਹਰਬਾਨੀ ਭਾਜੀ, ਇਹ ਤੁਹਾਡਾ ਖਲੂਸ ਹੈ, ਪਿਆਰ ਹੈ। ਪੈਸਾ ਅਸੀਂ ਬੜਾ ਵੇਖਿਆ ਬੈਂਕਾਂ 'ਚ ਹੈ ਜੀ। ਔਰ ਤੁਸੀਂ ਅਕਸਰ ਦੇਖਿਆ ਹੋਣਾ ਕਿ ਮੇਲਿਆਂ 'ਚ ਰੋਟੀਆਂ ਕਿਸ ਤਰ੍ਹਾਂ ਲੱਗਦੀਆਂ। ਇਹ ਮੇਲੇ ਜਾਈਏ ਨਾ, ਮੇਲਿਆਂ ਦੇ ਵਿੱਚ ਕਾਲੇ ਕਾਲੇ ਭਾਈ ਹੁੰਦੇ ਨੇ, ਮੇਰੇ ਤੋਂ ਵੀ ਕਾਲੇ। ਇਹ ਤਾਂ ਕੁਛ ਨਹੀਂ, ਇਹ ਲਤੀਫ ਸੁਰਮੇ ਵਾਲੇ ਦਾ ਮੁੰਡਾ। ਔਰ ਭਾਈ ਹੁੰਦੇ ਨੇ, ਉਹਨਾਂ ਨੇ ਧੋਤੀ ਬੰਨੀ ਹੁੰਦੀ ਹੈ, ਉਤੋਂ ਕਾਲੇ ਰੰਗ ਦੇ ਚਿੱਟੇ ਰੰਗ ਦੀ ਬਨੈਣ ਪਾਈ ਹੁੰਦੀ ਹੈ। ਔਰ ਇੱਥੇ ਇੱਕ ਸੋਨੇ ਦਾ ਦੰਦ ਵੀ ਲਵਾਇਆ ਹੁੰਦਾ। ਸੋਨੇ ਦਾ ਦੰਦ ਇਸ ਲਈ ਲਵਾਇਆ ਹੁੰਦਾ ਕਿ ਮੇਲਿਆਂ ਦੇ ਵਿੱਚ ਤੁਹਾਨੂੰ ਪਤਾ ਅਕਸਰ ਛਾਪੇ ਪੈ ਜਾਂਦੇ, ਦੰਦ ਵੇਚ ਕੇ ਘਰ ਚਲੇ ਜਾਂਦੇ। ਔਰ ਰੋਟੀ ਲਾਉਣ ਦਾ ਕੀ ਸਟਾਈਲ ਹੈ ਉਹਨਾਂ ਦਾ, ਮੇਲੇ 'ਚ ਵਿਖਾਉਣਾ ਹੁੰਦਾ ਉਹ ਸਾਰਾ। ਇਹ ਸਟਾਈਲ ਹੈ। ਔਰ ਅਕਸਰ ਤੁਸੀਂ ਦੇਖਿਆ ਕਿ ਤੰਦੂਰ ਤੇ ਮਾਈਆਂ ਜਿਹੜੀਆਂ ਰੋਟੀਆਂ ਲਾਉਂਦੀਆਂ, ਅਗਰ ਤੁਸੀਂ ਲਾਉਂਦਿਆਂ ਵੇਖ ਲਓ ਤਾਂ ਕਦੀ ਖਾਓ ਨਾ। ਹੁਣ ਉਹ ਰੋਟੀਆਂ ਕਿਸ ਤਰ੍ਹਾਂ ਲਾਉਂਦੀਆਂ ਨੇ ਮਾਈਆਂ ਜਿਹੜੀਆਂ ਆਮ ਤੰਦੂਰਾਂ 'ਚ ਮੱਲਿਆਂ 'ਚ ਬੈਠੀਆਂ ਸਿੱਧੀਆਂ ਕਰੋ, ਧੌਣਾ ਆਪਣੀਆਂ ਆਪਣੀਆਂ ਚੱਲ ਨਹੀਂ, ਤੂੰ ਵੀ ਪਰਾਤ ਪਿੱਛੇ ਕਰ ਰਹੀ, ਉਹ ਤੇਰੇ ਤੋਂ ਪਹਿਲਾਂ ਆਈ ਹੈ। ਔਰ ਉਹਨਾਂ ਰੋਟੀ ਕਿਸ ਤਰ੍ਹਾਂ ਲਾਉਣੀ ਨਹੀਂ, ਗਰਮੀ ਬੜੀ ਜਾਣੀ ਆ। ਬਲਦੀ ਵਾਲੇ ਪਰਸੋਂ ਦਾ ਮੇਰਾ ਲੜਕਾ ਕੱਟ ਕੇ 6 ਮਹੀਨੇ ਹੋ ਗਏ, ਮੈਂ ਨਹਾਤੀ ਨਹੀਂ। ਜ਼ੁਕਾਮ ਹੋਇਆ, ਜ਼ੁਕਾਮ। ਡਾਕਟਰ ਵੀ ਅੰਤਰ ਜਾਣਾ ਪਿੰਡ ਦਾ ਹੀ, ਪਤਾ ਨਹੀਂ ਕਿੱਥੇ ਚਲਾ ਗਿਆ। 6 ਮਹੀਨੇ ਹੋ ਗਏ ਜ਼ੁਕਾਮ ਹੋਇਆ, ਅੰਤਰ ਜਾਣਾ ਖਰੇ ਕਿੱਥੇ ਚਲਾ ਗਿਆ। ਹੱਡੀ 'ਚ ਖਰੇ ਕੀ ਵੜਿਆ, ਹਾਏ ਪਤਾ ਆ ਤੂੰ ਹੀ ਵੜ ਗਿਆ। ਏਦਾਂ ਲਾਉਂਦੀਆਂ, ਉਹ ਬੰਦਾ ਕਹਿੰਦਾ ਬਸ ਕਰ ਮਾਸੀ, ਤੈਨੂੰ ਕਿਹਾ ਸੀ ਸਾਦੀਆਂ ਲਾਓ, ਤੂੰ ਮਿੱਸੀਆਂ ਲਾਤੀਆਂ। ਔਰ ਸਾਹਮਣੇ ਇੱਕ ਮਜ਼ਦੂਰ ਵੀ ਹੈ। ਅਕਸਰ ਮਜ਼ਦੂਰ ਹੁੰਦੇ ਨਾ 6-6 ਇਕੱਠੇ ਹੀ ਰਹਿੰਦੇ ਨੇ, ਹੁਣ ਆਟਾ ਵੀ ਆਪਣੀ ਗੁੰਨਣਾ ਹੁੰਦਾ, ਆਪੇ ਹੀ ਦੁਕਾਨ ਤੇ ਲੈ ਜਾਣਾ। ਔਰ ਮਜ਼ਦੂਰ ਆ ਗਿਆ, 6 ਪੇੜੇ ਘਰੋਂ ਹੀ ਕਰਕੇ ਲਿਆਇਆ। ਮਾਈ 6 ਰੋਟੀਆਂ ਲਾ ਦੇ, 6 ਨਹੀਂ ਕਹਿਣਾ ਹੁੰਦਾ ਇਹਦੇ ਅੰਦਰ, 6 ਰੋਟੀਆਂ ਲਾ ਦੇ ਮਾਈ, 6। ਔਰ ਮਾਈ ਦੇ ਦੌਰੇ ਦੇ ਵਿੱਚ ਜਿਹੜਾ ਪਾਣੀ ਹੁੰਦਾ ਨਾ, ਉਹ ਚਾਟਾ ਮਿਕਸ ਹੋਇਆ ਹੁੰਦਾ, ਕੋਈ ਚੀਜ਼ ਡੁੱਬੀ ਨਜ਼ਰ ਨਹੀਂ ਆਉਂਦੀ ਇਹਦੇ ਵਰਗੀ। ਔਰ ਉਹਨੇ ਇੱਕ ਪੇੜਾ ਚੁੱਕਿਆ ਦੇ ਵਿੱਚ ਰੱਖ ਲਿਆ, ਹਾਏ 6 ਰੋਟੀਆਂ ਲਾ ਦੇ ਮਾਈ, 6। ਇਹ ਮਾਈ ਬੋਈ ਪੁੱਤ, ਇਹ ਆਪਣਾ ਪੁੱਤ ਕਿੰਨੇ ਭਰਾ ਜੀ? ਕਹਿੰਦਾ 6 ਸਾਂ, ਇੱਕ ਮਰ ਗਿਆ। ਹਾਏ ਇਹ ਤੇ ਬੜਾ ਮੰਦਾ ਹੋਇਆ। ਕਿਸ ਤਰ੍ਹਾਂ ਮਰਿਆ? ਬਸ ਡੁੱਬ ਕੇ ਮਰਿਆ। ਕਿਸ ਤਰ੍ਹਾਂ ਡੁੱਬਿਆ? ਆ ਜਿੱਦਾਂ ਤੂੰ ਪੇੜਾ ਲਗੋ ਲਿਆ। ਔਰ ਇੱਕ ਦਰਬਾਰਾਂ ਤੇ ਜਾ ਕੇ ਗਰੀਬ ਆਦਮੀ ਦੁਆ ਕਿੱਦਾਂ ਮੰਗਦਾ ਤੇ ਅਮੀਰ ਕਿਸ ਤਰ੍ਹਾਂ ਮੰਗਦਾ, ਔਰ ਜਿਹੜਾ ਬਦਮਾਸ਼ ਬੰਦਾ ਉਹ ਕਿਸ ਤਰ੍ਹਾਂ ਦੁਆ ਮੰਗਦਾ। ਗਰੀਬ ਆਦਮੀ ਦਰਬਾਰ ਤੇ ਦੁਆ ਮੰਗਣ ਜਾਂਦਾ ਨਾ, ਉਹਨੂੰ ਸਭ ਕੁਝ ਬਾਬੇ ਹੋਣਾ ਤੇ ਸੁੱਟਿਆ ਹੁੰਦਾ। ਹੁਣ ਗਰੀਬ ਆਦਮੀ ਗਿਆ, ਹਰ ਗੱਲ ਬਾਬੇ ਨੂੰ ਦੱਸੀ ਜਾਂਦੇ, ਜਾ ਕੇ ਸਲਾਮ ਕਰਨਾ ਦੇ ਹੱਥ ਚੁੱਕ, ਸਲਾਮ ਅਲੈਕੁਮ ਬਾਬਾ ਜੀ। ਬਾਬਾ ਜੀ ਬੜੇ ਜ਼ੁਲਮ ਹੁੰਦਾ ਹੈ ਜੀ, ਬਾਬਾ ਜੀ ਸ਼ਰੀਕੇ ਚੋਂ ਕੱਢ ਛੜਿਆ ਨੇ, ਬੜੇ ਜ਼ੁਲਮ ਹੋ ਗਏ। ਨਿੱਕਾ ਮੁੰਡਾ ਫੇਲ ਹੋ ਗਿਆ ਬਾਬਾ ਜੀ, ਪਤਾ ਨਹੀਂ ਲੱਗਣ ਦਿਆ ਕਿਉਂ ਫੇਲ ਹੋ ਗਿਆ। ਚੰਗਾ ਭਲਾ ਪਾਸ ਹੁੰਦਾ ਰਹਿ ਗਿਆ। ਉਹ ਤਾਂ ਮੇਰੇ ਨਾਲ ਬਾਬਾ ਜੀ ਬੜੀ ਭੈੜੀ ਹੋਣ ਗਈ। ਕੱਲ 2:30 ਵਜੇ ਦਾ ਟਾਈਮ, ਧੁੱਪੇ ਖਲੋਤਾ, ਘੂ ਤੋਂ ਬਰਫ ਵਾਲਾ ਰੇੜਾ ਲੰਘਾ ਗਿਆ। ਉਤੋਂ ਰੇੜੇ ਵਾਲਾ ਤੜੀ ਦੇ ਗਿਆ, ਕਹਿੰਦਾ ਕੱਲ 2:30 ਵਜੇ ਫੇਰ ਲੰਘਾਵਾਂਗਾ। ਬੜੀ ਯਾਦਗੀ ਆਉਂਦੀ ਹੈ ਜੀ ਬਾਬਾ ਜੀ। ਬਾਬਾ ਜੀ ਪਰਸੋਂ ਦੀ ਭਰਜਾਈ ਤੁਹਾਡੀ ਲੜ ਕੇ ਗਈ। ਔਰ ਬਦਮਾਸ਼ ਬੰਦਾ ਦੁਆ ਕਿੱਦਾਂ ਮੰਗਦਾ, ਉਹ ਆਉਂਦਾ ਹੀ ਐਵੇਂ ਉਹ ਲੜ ਪੈਂਦਾ ਨਾ ਹਰ ਬੰਦੇ ਦੇ। ਮਸਕੀਨ ਬੰਦੇ ਵੱਲ ਵੇਖ ਕੇ ਕਹਿਣਗੇ ਕੀ ਵੇਖਣ ਦਿਆ? ਕਹਿੰਦਾ ਜੀ ਮੈਂ ਕੀ ਵੇਖ ਸਕਦਾ, ਤੂੰ ਵੇਖ ਵੀ ਕੀ ਸਕਦਾ? ਕੌਣ ਹੈ ਤੂੰ? ਕਹਿੰਦਾ ਜੀ ਨੌਕਰਾਂ ਤੁਹਾਡਾ, ਚੱਲ ਕੰਮ ਕਰ।
ਵੱਡਿਓ ਕੀ ਹਾਲ ਹੈ? ਬੜੀਆਂ ਲਾਈਟਾਂ ਲਾਈਆਂ ਆਈ ਤੁਹਾਨੂੰ ਕਿਹੜਾ ਬਿੱਲ ਆਉਂਦਾ? ਆਈ ਤੁਹਾਨੂੰ ਕਿਸੇ ਨੇ ਬਿੱਲ ਘੱਲ ਕਹਿੰਦੇ ਹੋਣਾ। ਵਾਹ ਵਾਹ, ਟਾਈਮ ਪੀਸ ਵੀ ਲਾਇਆ, ਬੜਾ ਉੱਚਾ ਲਾਇਆ, ਸਾਡਾ ਹੱਥ ਹੀ ਨਾ ਪਹੁੰਚੇ। ਬੜੀ ਗੱਲ ਹੈ ਬਾਬਾ ਜੀ, ਥੱਲੇ ਲਾਓ ਤੁਹਾਨੂੰ ਤੇ ਹੋਰ ਲੱਗ ਜਾਣਾ। ਬਾਬਾ ਜੀ ਆਏ ਹਾਂ ਤੁਹਾਡੇ ਕੋਲ, ਐਸੀ ਕੋਈ ਗੱਲ ਨਹੀਂ, ਬਜ਼ੁਰਗ ਆਦਮੀ ਆ, ਸੁਣਨ ਆ ਗਏ ਤੁਹਾਡੇ ਕੋਲ, ਗੱਲ ਐਡੀ ਕੋਈ ਨਹੀਂ, ਸਾਡੀ ਵੀ ਹਰ ਕੋਈ ਬੰਦਾ ਗੱਲ ਮੰਨਦਾ। ਅੱਜ ਤੁਸੀਂ ਸਾਡੀ ਮੰਨੋਗੇ, ਯਾਰ ਸਾਡਾ ਕੀ ਹੋ ਗਿਆ ਜਰਾ ਕਤਲ ਦੇ ਕੇਸ ਚੱਲ, ਕਤਲ ਕਿਸੇ ਕੋ ਹੋਇਆ, ਮੈਂ ਉਹਦੇ ਗਿਆ ਬਾਬਾ ਜੀ ਤੇ ਗੱਲ ਨਵੇੜੋ, ਤੁਸੀਂ ਵੀ ਇੱਥੇ ਰਹਿਣਾ, ਅਸੀਂ ਵੀ ਇੱਥੇ ਰਹਿਣਾ। ਇਹ ਬਹੁਤ ਹੀ ਵਧੀਆ ਵੀਡੀਓ ਸੀ, ਇਹਨਾਂ ਦਾ ਸਟਰਗਲ ਟਾਈਮ ਸੀ। ਤੇ ਹੋਰ ਵੀ ਮੈਨੂੰ ਲੱਗਦਾ ਵੀਡੀਓ ਹੋਣਗੀਆਂ ਇਸ ਟਾਈਪ ਦੀਆਂ, ਜੇ ਤੁਸੀਂ ਕਹੋਗੇ ਤੇ ਅਸੀਂ ਰਿਐਕਸ਼ਨ ਜ਼ਰੂਰ ਲੈ ਕੇ ਆਵਾਂਗੇ। ਖੋਤਮ ਸਾਹਿਬ ਨੇ ਸਾਨੂੰ ਦੱਸਿਆ ਕਿ ਇਹਨਾਂ ਦਾ ਸਟਰਗਲ ਪੀਰੀਅਡ ਹੈ ਤੇ ਬਹੁਤ ਹੀ ਵਧੀਆ ਲੱਗਾ ਸਾਡੇ ਵਾਸਤੇ, ਇਹਨਾਂ ਦੀ ਰਿਸਪੈਕਟ ਹੋਰ ਜ਼ਿਆਦਾ ਵੱਧ ਗਈ ਹੈ ਹਨਾ, ਇਹਨਾਂ ਦਾ ਸਟਰਗਲ ਵੇਖ ਕੇ। ਤੇ ਇੱਕ ਗੱਲ ਜਿਹੜੀ ਮੈਨੂੰ ਇਹਨਾਂ ਦੀ ਵਧੀਆ ਲੱਗੀ ਆ ਉਹ ਇਹ ਆ ਕਿ ਆਪਣੇ ਸਟਰਗਲ ਪੀਰੀਅਡ ਦੇ ਵਿੱਚ ਵੀ ਉਦਾਂ ਦੇ ਹੀ ਨੇ ਜਿੱਦਾਂ ਅੱਜ ਨੇ। ਵੇਖ ਲਓ ਵੀ ਟੈਲੈਂਟ ਅੱਜ ਉਦਣ ਵੀ ਉਨਾ ਹੀ ਸੀਗਾ ਤੇ ਟੈਲੈਂਟ ਅੱਜ ਵੀ ਇਹਨਾਂ ਦਾ ਇਹੀ ਆ। ਅੱਜ ਕਮੇਡੀ 'ਚ ਥੋੜਾ ਫਰਕ ਆ ਗਿਆ, ਉਸ ਟਾਈਮ ਦੀ ਕਮੇਡੀ ਥੋੜੀ ਹੋਰ ਸੀ, ਪੁਰਾਣਾ ਦੌਰ ਉਸ ਤਰੀਕੇ ਦੇ ਗੱਲਾਂ ਬਾਤਾਂ ਸੀਗੀਆਂ, ਹੁਣ ਦੌਰ ਐਡਵਾਂਸ ਚਲਾ ਗਿਆ। ਤੁਹਾਨੂੰ ਪਤਾ ਦੌਰ ਦੇ ਵਿੱਚ ਕਈ ਗੱਲਾਂ ਬਾਤਾਂ ਜਿਹੜੀਆਂ ਉਹ ਤਬਦੀਲੀ ਆਉਂਦੀ ਆ। ਸੋ ਬਹੁਤ ਵਧੀਆ ਤੇ ਬਿਹਤਰੀਨ ਵੀਡੀਓ ਲੱਗੀ ਆ ਤੇ ਸ਼ੁਕਰੀਆ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ। ਤੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦੇ ਕੇ ਜਾਇਓ ਤੇ ਸਲੀਮ ਅਲਵੇਲਾ ਸਾਹਿਬ ਨੂੰ ਜਿੰਨੇ ਵੀ ਪਿਆਰ ਕਰਦੇ ਨੇ ਸਾਰੇ ਕਮੈਂਟਾਂ 'ਚ ਹਾਜ਼ਰੀ ਲਵਾ ਕੇ ਜਾਣ। ਸੋ ਅੱਜ ਲਈ ਇੰਨੇ ਦੋਸਤੋ, ਫਿਰ ਮਿਲਾਂਗੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।